ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ ਟੋਰੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮੰਟੂ ਯੂਬਾ ਸਿਟੀ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 27 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਇੱਕ ਅਜਿਹੀ ਖਬਰ ਤੋਂ ਜਿਹੜੀ ਸੱਤਾਧਾਰੀਆਂ ਦੇ ਨਾਲ ਜੁੜਦੀ ਹੈ। ਵੈਸੇ ਤਾਂ ਅੱਜ ਜਿਹੜੀਆਂ ਖਬਰਾਂ ਤੇ ਆਪਾਂ ਚਰਚਾ ਕਰਨ ਜਾ ਰਹੇ ਹਾਂ ਸਾਰੀਆਂ ਸੱਤਾਧਾਰੀਆਂ ਦੇ ਨਾਲ ਹੀ ਜੁੜੀਆਂ ਨੇ, ਪਰ ਖਬਰ ਕਹਿ ਰਹੀ ਹੈ ਕਿ ਪੰਜਾਬ ਦੀ ਜਿਹੜੀ ਨਵੀਂ ਐਕਸਾਈਜ਼ ਪਾਲਿਸੀ ਹੈ ਉਹ ਪੰਜਾਬ ਬੈਠ ਕੇ ਮਨੀਸ਼ ਸਿਸੋਦੀਆ ਨੇ ਘੜੀ ਹੈ ਜੀ। ਬਿਲਕੁਲ ਜੀ, ਜਦੋਂ ਕੇਂਦਰ ਆਪਣਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਤੇ ਉਸ ਤੋਂ ਬਾਅਦ ਇਹਨਾਂ ਨੇ ਉਸ ਨੂੰ ਦਿੱਲੀ ਮਾਡਲ ਕਹਿ ਕੇ ਖੂਬ ਪ੍ਰਚਾਰਿਆ ਜੀ ਤੇ ਪੰਜਾਬ 'ਚ ਵੀ ਖੂਬ ਉਹ ਮਾਡਲ ਵੇਚਿਆ। ਪਰ ਉਹ ਤੋਂ ਪਹਿਲਾਂ ਗੁਜਰਾਤ ਮਾਡਲ ਦੀ ਖੂਬ ਚਰਚਾ ਰਹਿੰਦੀ ਸੀ ਤੇ ਜਦੋਂ ਹੁਣ ਗੁਜਰਾਤ ਮਾਡਲ ਤੋਂ ਬਾਅਦ ਦਿੱਲੀ ਮਾਡਲ ਵੀ ਫੇਲ ਹੋਇਆ ਤੇ ਫਿਰ ਇਹ ਕਹਿੰਦੇ ਹੁਣ ਅਸੀਂ ਪੰਜਾਬ ਮਾਡਲ ਘੜਾਂਗੇ ਆਪਣਾ ਨਵਾਂ ਤੇ ਪੰਜਾਬ ਮਾਡਲ ਹੀ ਸਾਡਾ ਦੇਸ਼ ਭਰ 'ਚ ਚੱਲੂਗਾ। ਪਰ ਮੈਂ ਪਿਛਲੇ ਦਿਨ ਦੇਖ ਰਿਹਾ ਸੀਗਾ ਕਿ ਡਰੱਗ ਨੂੰ ਲੈ ਕੇ ਇੱਕ ਘਟਨਾ ਹੋਈ ਤੇ ਉਸ ਮਾਮਲੇ 'ਚ ਡਰੱਗੀ ਦੇ ਘਰੇ ਪੁਲਿਸ ਬਲਡੋਜ਼ਰ ਲੈ ਕੇ ਚਲੀ ਗਈ ਤੇ ਉਹ ਕ੍ਰੇਨ ਲੈ ਕੇ ਚਲੀ ਗਈ, ਫਿਰ ਪੰਜਾਬ ਦਾ ਘਰ ਤੋੜਤਾ ਤੇ ਮੈਨੂੰ ਲੱਗਿਆ ਕਿ ਜਿਵੇਂ ਯੂਪੀ ਮਾਡਲ ਅਪਣਾ ਲਿਆ ਇਹਨਾਂ ਨੇ ਜੀ। ਸੋ ਇਹ ਉਹ ਵੀ ਇੱਕ ਪਹਿਲੂ ਉੱਭਰਿਆ ਤੇ ਇੱਧਰ ਇਨਕਾਊਂਟਰਾਂ ਵਾਲੀਆਂ ਘਟਨਾਵਾਂ ਲਗਾਤਾਰ ਪੰਜਾਬ 'ਚ ਵੱਧ ਰਹੀਆਂ ਨੇ। ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਕਿਤੇ ਪੁਲਿਸ 80-90 ਵਾਲੇ ਦਹਾਕੇ ਵਾਲੇ ਵਰਤਾਰੇ ਕਦੀ ਨੂੰ ਤਾਂ ਨਹੀਂ ਵੱਧ ਰਹੀ। ਕੱਲ ਫੇਰ ਇੱਕ ਵਾਰ ਇਨਕਾਊਂਟਰ ਸਾਹਮਣੇ ਆਇਆ ਹੈ ਨਾ, ਤੇ ਜਿੱਥੇ ਇਹ ਪ੍ਰਕਿਰਿਆਵਾਂ ਨੇ ਉੱਥੇ ਹੀ ਦਿੱਲੀ ਮਾਡਲ ਦੇ ਆਧਾਰ ਤੇ ਅਜੇ ਵੀ ਕੀ ਐਕਸਾਈਜ਼ ਪਾਲਿਸੀ ਬਣਾਈ ਜਾ ਰਹੀ ਹੈ। ਇਹ ਸਵਾਲ ਕਿਉਂ ਖੜਾ ਹੋਇਆ? ਜਦੋਂ ਦਿੱਲੀ ਵਾਲੀ ਪਾਲਿਸੀ ਬਣੀ ਤੇ ਉਸੇ ਪਾਲਿਸੀ ਨੂੰ ਫੋਟੋ ਕਾਪੀ ਕਰਕੇ ਪੰਜਾਬ ਲਿਆਏ ਜੀ ਤੇ ਦਿੱਲੀ ਦੇ ਵਿੱਚ ਜਦੋਂ ਐਕਸ਼ਨ ਹੋਣ ਲੱਗਿਆ ਤੇ ਇਹਨਾਂ ਨੇ ਦਿੱਲੀ ਚੋਂ ਪਾਲਿਸੀ ਵਾਪਸ ਲੈ ਲਈ ਤੇ ਪੰਜਾਬ 'ਚ ਹੱਥਾਂ ਪੈਰਾਂ ਦੀ ਪੈ ਗਈ ਤੇ ਕੁਝ ਕਾਰਵਾਈ ਪੰਜਾਬ 'ਚ ਵੀ ਹੁੰਦੀ ਨਜ਼ਰ ਆਈ। ਜਦੋਂ ਪੰਜਾਬ ਦੇ ਅਫਸਰਾਂ ਦੇ ਕੁਝ ਨਾਮ ਗਏ, ਕੁਝ ਦੇ ਛਾਪੇ ਇੱਥੇ ਵੀ ਪਏ ਤੇ ਇਹਨਾਂ ਨੇ ਵੀ ਉਹ ਐਕਸਾਈਜ਼ ਪਾਲਿਸੀ ਵਾਲਾ ਆਪਣਾ ਕਾਗਜ਼ ਪੱਤਰ ਸਮੇਟ ਲਿਆ ਤੇ ਉਹ ਤੋਂ ਬਾਅਦ ਹੁਣ ਕੱਲ ਕੈਬਨਿਟ ਦੇ ਵਿੱਚ ਇਹਨਾਂ ਨੇ ਨਵੀਂ ਐਕਸਾਈਜ਼ ਪਾਲਿਸੀ ਮਨਜ਼ੂਰ ਕਰਾਈ ਹੈ ਜੀ। ਇੱਥੋਂ ਤੱਕ ਤਾਂ ਠੀਕ ਹੈ ਵੀ ਸੂਬੇ ਨੂੰ ਆਪਣੀ ਐਕਸਾਈਜ਼ ਪਾਲਿਸੀ ਚਾਹੀਦੀ ਹੈ ਜੀ, ਇਹਨਾਂ ਨੇ ਮਨਜ਼ੂਰ ਕਰਾ ਲਈ ਜੀ। ਇਹ ਦਮ ਭਰ ਦਿਆ ਕਿ ਹੁਣ ਸਾਲ ਦੇ ਵਿੱਚ ਸਾਡਾ 11,000 ਕਰੋੜ ਤੋਂ ਵੱਧ ਦਾ ਟੀਚਾ ਹੈ। ਪਿਛਲੀ ਵਾਰ ਅਸੀਂ 10,000 ਕਰੋੜ 200 ਦਾ ਰੱਖਿਆ ਸੀ, 10,000 ਕਰੋੜ 145 ਆ ਗਿਆ। ਇਸ ਵਾਰ ਅਸੀਂ 11,000 ਕਰੋੜ 600 ਦਾ ਰੱਖ ਰਹੇ ਹਾਂ ਜੀ ਟੀਚਾ, 200 ਦਾ ਰੱਖ ਰਹੇ ਹਾਂ ਟੀਚਾ। ਇਹ ਵੀ ਪਾਰ ਹੋ ਜੂ। ਪਿਛਲੀਆਂ ਸਰਕਾਰਾਂ ਸਮੇਂ ਤੱਕ 6100 ਕਰੋੜ ਤੋਂ ਵੀ ਟੱਪਿਆ। ਸੋ ਇਹ ਆਪਣੇ ਟੀਚੇ ਨੇ। ਪਰ ਕੀ ਐਕਸਾਈਜ਼ ਪਾਲਿਸੀ ਪੰਜਾਬ ਦੇ ਅਧਿਕਾਰੀਆਂ ਨੇ, ਪੰਜਾਬ ਦੇ ਅਫਸਰਾਂ ਨੇ, ਪੰਜਾਬ ਦੇ ਮੰਤਰੀਆਂ ਨੇ ਘੜੀ ਹੈ ਜਾਂ ਇਹ ਐਕਸਾਈਜ਼ ਪਾਲਿਸੀ ਫੇਰ ਇੱਕ ਵਾਰ ਉਹਨਾਂ ਹੱਥਾਂ ਚੋਂ ਹੀ ਤਿਆਰ ਹੋ ਕੇ ਆਈ ਹੈ ਜਿਨ੍ਹਾਂ ਹੱਥਾਂ ਨੇ ਦਿੱਲੀ ਵਾਲੀ ਘੜੀ ਸੀ ਔਰ ਜਿਨ੍ਹਾਂ ਹੱਥਾਂ ਨੂੰ ਹੱਥਕੜੀਆਂ ਲੱਗੀਆਂ ਤੇ ਜੇਲ੍ਹ ਜਾਣਾ ਪਿਆ ਜੀ। ਮੈਂ ਗੱਲ ਕਰ ਰਿਹਾ ਮਨੀਸ਼ ਸਿਸੋਦੀਆ ਦੀ। ਮਨੀਸ਼ ਸਿਸੋਦੀਆ ਪਿਛਲੇ ਦਿਨੀ ਪੰਜਾਬ ਦੌਰੇ ਤੇ ਸੀ, ਸਕੂਲ ਸਕਾਲ ਚੈੱਕ ਕਰਕੇ ਗਏ ਤੇ ਬੜੀ ਚਰਚਾ ਹੋਈ ਤੇ ਪਰ ਇੱਧਰ ਐਕਸਾਈਜ਼ ਪਾਲਿਸੀ ਪੰਜਾਬ ਦੀ ਕੈਬਨਿਟ ਦੇ ਵਿੱਚ ਪਾਸ ਹੋ ਰਹੀ ਸੀ, ਉਧਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨਗੀ ਦਾ ਉਹਦੇ ਤੋਂ ਅਸਤੀਫਾ ਦੇ ਚੁੱਕੇ, ਪਰ ਅਸਤੀਫਾ ਪ੍ਰਵਾਨ ਨਾ ਹੋਣ ਕਰਕੇ ਅਜੇ ਵੀ ਕਾਗਜ਼ੀ ਪੱਤਰੀ ਪ੍ਰਧਾਨ ਚੱਲੇ ਆ ਰਹੇ। ਸੁਨੀਲ ਜਾਖੜ ਨੇ ਦਮ ਭਰਿਆ ਜੀ ਕਿ ਇਹ ਐਕਸਾਈਜ਼ ਪਾਲਿਸੀ ਪੰਜਾਬ 'ਚ ਬੈਠ ਕੇ ਮਨੀਸ਼ ਸਿਸੋਦੀਆ ਨੇ ਘੜੀ ਆ, ਉਹ ਇੱਥੇ ਹੀ ਹੈ, ਕਿਤੇ ਨਹੀਂ ਗਿਆ। ਉਹ ਇਹ ਪਾਲਿਸੀ ਤਿਆਰ ਕਰ ਰਿਹਾ ਤੇ ਉਹਦੇ ਰਾਹੀਂ ਇਹ ਪਾਲਿਸੀ ਤਿਆਰ ਕੀਤੀ ਗਈ।
ਸਵਾਲ ਇਹ ਨਹੀਂਗਾ ਕਿ ਪਾਲਿਸੀ ਕਿਹਨੇ ਤਿਆਰ ਕੀਤੀ ਤੇ ਕਿਹਨੇ ਨਹੀਂ ਤਿਆਰ ਕਰਾਈ, ਪਰ ਜਿਹੜਾ ਦਿੱਲੀ ਦਾ ਦਖਲ ਹੈ ਉਹ ਸਪਸ਼ਟ ਇੱਕ ਵਾਰ ਫਿਰ ਝਲਕਾਰਾ ਮਾਰਦਾ ਜੇ ਇਹ ਗੱਲ ਸੱਚ ਹੈ। ਆਪਣੀ ਪਾਲਿਸੀ ਸਹੀ ਨਹੀਂ ਬਣਾ ਸਕੇ, ਤੁਹਾਡੀ ਪਾਲਿਸੀ ਕਿਵੇਂ ਸਹੀ ਬਣਾਉਣਗੇ? ਜਿਹੜੇ ਆਪਣੀ ਪਾਲਿਸੀ ਦੇ ਵਿੱਚ ਵਿਵਾਦਾਂ 'ਚ ਘਿਰ ਗਏ ਤੇ ਜੇਲ੍ਹ ਤੱਕ ਜਾਣਾ ਪਿਆ, ਮਤਲਬ ਥੱਲੇ ਵਾਲਿਆਂ ਤੋਂ ਲੈ ਕੇ ਕੇਜਰੀਵਾਲ ਤੱਕ, ਤੇ ਫਿਰ ਜੇ ਉਹੋ ਜਿਹਾ ਹੀ ਅਸਰ ਉਰੇ ਹੋ ਗਿਆ, ਜਨਾਬ ਹਰਪਾਲ ਚੀਮਾ ਜੀ ਵੀ ਫਸਣਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਵੀ ਫਸਣਗੇ। ਇਹ ਤਾਂ ਸਥਿਤੀ ਉੱਥੇ ਖੜੀ ਹੈ। ਸੋ ਇਸ ਲਈ ਕੀ ਇਹ ਸਿਰਫ ਇਹ ਦਿਖਾਉਣ ਦਾ ਤਰੀਕਾ ਹੀ ਹੈ ਕਿ ਹਾਂ ਸਾਡਾ ਇੰਨਾ ਆਮਦਨ ਵੱਧੂਗੀ ਜੀ, ਇਹ ਹੋ ਜਾਊਗਾ। ਅੱਜ ਦੀ ਤਰੀਕ 'ਚ ਅਸੀਂ ਠੇਕਿਆਂ ਨੂੰ ਹੀ ਜਿਵੇਂ ਮੁੱਖ ਮੁੱਦਾ ਬਣਾ ਲਿਆ, ਤੇ ਉਹਦੇ ਵਿੱਚੋਂ ਤਾਂ ਪਹਿਲੂ ਹੈਗਾ ਹੀ ਹੈਗਾ, ਪਰ ਜਿਹੜਾ ਦਿੱਲੀ ਵਾਲੀ ਪਾਲਿਸੀ ਨੂੰ ਇੱਥੇ ਲਿਆ ਕੇ ਫਿੱਟ ਕਰਨ ਵਾਲਾ ਫਾਰਮੂਲਾ, ਇਹ ਹੁਣ ਇਹਦਾ ਸਪਸ਼ਟਤਾ ਦੇਣੀ ਚਾਹੀਦੀ ਹੈ। ਇੱਕ ਪਾਰਟੀ ਦਾ ਪ੍ਰਧਾਨ ਤੁਹਾਡੇ ਤੇ ਸਿੱਧੇ ਦੋਸ਼ ਬਣ ਰਿਹਾ ਕਿ ਭਾਈ ਇਹ ਉਹ ਬੈਠ ਕੇ ਇੱਥੇ ਬਣਾ ਰਹੇ ਨੇ, ਉਹ ਬੈਠ ਕੇ ਘੜ ਰਹੇ ਨੇ, ਤੇ ਤੁਸੀਂ ਸਪਸ਼ਟ ਜਵਾਬ ਦਿਓ ਕਿ ਵੀ ਮਨੀਸ਼ ਸਿਸੋਦੀਆ ਇੱਥੇ ਹੈ ਜਾਂ ਨਹੀਂ ਹੈ, ਜੇ ਹੈਗਾ ਤਾਂ ਉਹਨੇ ਕੀ ਕੀਤਾ ਕੀ ਨਹੀਂ ਕੀਤਾ। ਪਰ ਇਹਨਾਂ ਦੀ ਐਕਸਾਈਜ਼ ਪਾਲਿਸੀ ਵਿਵਾਦਾਂ 'ਚ ਆ ਗਈ ਆ, ਤਾਂ ਮੈਨੂੰ ਲੱਗਦਾ ਕਿ ਕੇਂਦਰ ਦੀ ਜਿਹੀ ਨੀਅਤ ਬਦਨੀਅਤ ਹੈ, ਉਹਦੇ ਵਿੱਚੋਂ ਇਹਨਾਂ ਦੀ ਮਾੜੀ ਜੀ ਗਲਤੀ ਇਹਨਾਂ ਲਈ ਬਵਾਲ ਬਣ ਜਾਣੀ ਹੈ, ਤੇ ਉਹਨਾਂ ਨੇ ਉਹੀ ਈਡੀ ਜਿਹੜੀ ਦਿੱਲੀ ਕਰਨੀ ਤੁਰੀ ਫਿਰਦੀ ਸਵੇਦਰ ਨੂੰ ਤੋੜ ਦੇਣੀ ਹੈ, ਤੇ ਇਹ ਮੁਸ਼ਕਲਾਂ ਵੱਧ ਸਕਦੀਆਂ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਗੱਲ ਕਰੀਏ ਆਪਾਂ ਸੱਤਾਧਾਰੀਆਂ ਦੀ ਵੀ, ਜਿਹੜਾ ਲੀਕ ਆਡੀਓ ਮਾਮਲਾ ਹੈ, ਫਸੇ ਬਲਕਾਰ ਸਿੱਧੂ ਹੈ, ਵਿਧਾਇਕ ਦੇ ਵੱਲ ਸਿੱਧੀਆਂ ਉਂਗਲਾਂ ਉੱਠ ਰਹੀਆਂ ਨੇ, ਜਿਨ੍ਹਾਂ ਨੇ ਗੱਲ ਕੀਤੀ ਹੁਣ ਤਾਂ ਉਹ ਵੀ ਵੀਡੀਓ ਦੇ ਵਿੱਚ ਆ ਕੇ ਬੋਲ ਰਹੇ ਨੇ, ਪਰਚਾ ਪਰ ਪੱਤਰਕਾਰ ਤੇ ਹੋਇਆ ਜੀ। ਬਿਲਕੁਲ ਜੀ, ਇਹ ਇੱਕ ਬੜਾ ਅਜੀਬੋ-ਗਰੀਬ ਵਰਤਾਰਾ, ਪਰ ਜਦੋਂ ਆਡੀਓ ਸੁਣਦੇ ਆ ਤਾਂ ਬਹੁਤ ਮੱਦਭਾਗਾ ਹੈ। ਆਡੀਓ ਦੇ ਵਿੱਚ ਜਿਹੋ ਜਿਹੀ ਭਾਸ਼ਾ ਵਰਤੀ ਗਈ ਹੈ, ਚਾਹੇ ਉਹ ਔਰਤਾਂ ਪ੍ਰਤੀ, ਚਾਹੇ ਉਹ ਵਰਕਰਾਂ ਪ੍ਰਤੀ, ਚਾਹੇ ਉਹ ਪੱਗ ਬੰਨਣ ਵਾਲਿਆਂ ਪ੍ਰਤੀ, ਚਾਹੇ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਮਾ ਪ੍ਰਤੀ, ਬਹੁਤ ਮੱਦਭਾਗੀ, ਬਹੁਤ ਅਫਸੋਸਜਨਕ ਹੈ। ਇਹ ਜਾਂਚ ਦਾ ਵਿਸ਼ਾ। ਬਲਕਾਰ ਸਿੱਧੂ ਕਹਿੰਦਾ ਮੇਰੀ ਆਵਾਜ਼ ਨਹੀਂ ਹੈ, ਤੇ ਸੁਣਨ ਵਾਲੇ ਕਹਿੰਦੇ ਬਾਈ ਉਸੇ ਦੀ ਆਵਾਜ਼ ਹੈ। ਹੁਣ ਇਹ ਪੂਰੀ ਤਰ੍ਹਾਂ ਜਾਂਚ ਦਾ ਵਿਸ਼ਾ ਕਿ ਕੀ ਹੈ। ਹੁਣ ਹੋਇਆ ਕੀ ਕਿ ਬਲਕਾਰ ਸਿੱਧੂ ਦੇ ਹਵਾਲੇ ਨਾਲ ਕਿਹਾ ਜਾ ਰਿਹਾ, ਕਿਆ ਬੰਦੇ ਨਾਲ ਉਹਦੀ ਗੱਲ ਹੋ ਰਹੀ ਹੈ, ਤੇ ਉਹਦੇ ਵਿੱਚ ਇੰਨਾ ਕਲਿੱਪ ਹੀ ਚੱਲਿਆ, ਤੇ ਲੋਕ ਆਵਾਜ਼ ਟੀਵੀ ਵਾਲੇ ਕਹਿੰਦੇ ਕਿ ਮਨਿੰਦਰਜੀਤ ਸਿੱਧੂ ਹੋਰਾਂ ਦੇ ਹਵਾਲੇ ਨਾਲ ਕਿ ਅਸੀਂ ਬਹੁਤ ਪਹੁੰਚ ਅਪਰੋਚ ਕੀਤੀ ਬਲਕਾਰ ਸਿੱਧੂ ਤੱਕ ਕਿ ਬਾਈ ਤੂੰ ਆਪਣਾ ਪੱਖ ਦੇ ਦੇ, ਤੂੰ ਆਪਣੀ ਦਲੀਲ ਦੇ ਦੇ, ਤੂੰ ਕੀ ਕਹਿਣਾ ਦੱਸ ਦੇ। ਤੇ ਕਹਿੰਦੇ ਨਾ ਉਹ ਜਵਾਬ ਦਿੰਦਾ ਸੀ, ਨਾ ਉਹ ਹਾਂ ਕਰਦਾ ਸੀ, ਨਾ ਕਰਦਾ ਸੀ, ਕਈ ਵਾਰ ਫੋਨ ਨਹੀਂ ਚੱਕਦਾ ਸੀ, ਉਹਦੇ ਪੀਏ ਨਾਲ ਕਿੰਨੀ ਵਾਰ ਗੱਲ ਹੋਈ, ਸੁਨੇਹਾ ਵੀ ਛੱਡਿਆ, ਸਾਰਾ ਕੁਝ ਉਹਨਾਂ ਨੇ ਕੁਝ ਪ੍ਰਤੀਕਰਮ ਦਿੱਤਾ। ਆਪਣੇ ਮੀਡੀਆ 'ਚ ਹੁੰਦਾ ਹੈ ਕਿ ਜਦੋਂ ਅਜਿਹਾ ਕੋਈ ਵਿਵਾਦਿਤ ਹੋਵੇ, ਦੂਏ ਦਾ ਪੱਖ ਹੋਣਾ ਬਿਲਕੁਲ ਜ਼ਰੂਰੀ ਹੈ। ਸੋ ਇਹ ਪਤਾ ਨਹੀਂ ਕਾਲ ਦੀ ਦੌੜ ਸੀ, ਜਲਦਬਾਜ਼ੀ ਸੀ ਕਿ ਉਹ ਆਡੀਓ ਚਲਾ ਦਿੱਤੀ ਗਈ। ਜਦੋਂ ਆਡੀਓ ਚੱਲੀ ਤੇ ਉਹ ਤੋਂ ਬਾਅਦ ਜੀ ਮਤਲਬ ਬਲਕਾਰ ਸਿੱਧੂ ਦੀ ਧਿਰ, ਬਈ ਸੱਤਾਧਾਰੀ ਧਿਰ ਹੈ, ਸਰਕਾਰ ਹੈ, ਤੇ ਸਰਕਾਰ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਿਵੇਂ ਕਰਦੀ ਉਹਦਾ ਪ੍ਰਗਟਾਵਾ ਕਰਨਾ ਸੀ ਨਾ। ਫਿਰ ਉਹ ਪ੍ਰਗਟਾਵਾ ਕੀਤਾ ਅਗਲਿਆਂ ਨੇ, ਉਹਨਾਂ ਨੇ ਮਨਿੰਦਰਜੀਤ ਸਿੱਧੂ ਦੇ ਉੱਤੇ ਵੀ, ਤੇ ਜਿਹਦੇ ਨਾਲ ਗੱਲ ਕਰ ਰਿਹਾ ਬਲਕਾਰ ਸਿੱਧੂ ਹੈ, ਮਤਲਬ ਜਿਹੜਾ ਕਿਹਾ ਜਾ ਰਿਹਾ ਕਿ ਕਥਿਤ ਬਲਕਾਰ ਸਿੱਧੂ ਹੈ, ਉਹ ਪਹਿਲਾਂ ਉਹਨਾਂ ਨੇ ਜੀ ਮਤਲਬ ਕਿ ਬਲਕਾਰ ਸਿੱਧੂ ਹੋਰਾਂ ਨੇ ਉਸ ਬੰਦੇ ਤੇ ਵੀ FIR ਕਰਾਤੀ। ਹੁਣ ਇਹ ਦੋ ਬੰਦਿਆਂ ਤੇ ਜਦੋਂ FIR ਹੋਈ, ਤੇ ਉਸ ਤੋਂ ਬਾਅਦ ਬਲਕਾਰ ਸਿੱਧੂ ਤਾਂ ਆਪਣੀ ਪਿੱਠ ਥੱਪੜ ਰਿਹਾ ਸੀ ਕਿ ਲਓ ਵੀ ਮੇਰੇ ਖਿਲਾਫ ਜਿਹੜਾ ਬੋਲਿਆ ਮੈਂ ਟੱਗਤਾ। ਪਰ ਪੰਜਾਬ ਦਾ ਮੀਡੀਆ ਮਨਿੰਦਰਜੀਤ ਸਿੱਧੂ ਦੇ ਨਾਲ ਖੜ ਗਿਆ। ਜੀ ਬਿਲਕੁਲ। ਤੇ ਜਦੋਂ ਪੰਜਾਬ ਦਾ ਮੀਡੀਆ ਨਾਲ ਖੜਿਆ ਤਾਂ ਜਥੇਬੰਦੀਆਂ ਨਾਲ ਆ ਗਈਆਂ, ਸੰਗਠਨ ਨਾਲ ਆ ਗਏ, ਲੋਕ ਨਾਲ ਆ ਗਏ, ਇੱਥੋਂ ਤੱਕ ਕਿ ਰਾਜਨੀਤਿਕ ਪਾਰਟੀਆਂ ਨਾਲ ਆ ਗਈਆਂ। ਕਹਿੰਦੇ ਕਿ ਤੁਸੀਂ ਜਾਂਚ ਕਰਾਉਂਦੇ ਨਹੀਂ, ਤੁਸੀਂ ਜਾਂਚ ਕਰਾਓ, ਕੌਣ ਬਦਨਾਮ ਕਰ ਰਿਹਾ, ਕਿਉਂ ਬਦਨਾਮ ਕਰ ਰਿਹਾ, ਠੀਕ ਹੈ ਨਾ। ਪੱਤਰਕਾਰ ਨੇ ਜੇ ਤੁਹਾਡੇ ਕੋਲ ਪਹੁੰਚ ਅਪਰੋਚ ਦੀ ਕੋਸ਼ਿਸ਼ ਕੀਤੀ, ਤੁਸੀਂ ਨਹੀਂ ਜਵਾਬ ਦਿੱਤਾ, ਫਿਰ ਉਹਦਾ ਕੀ ਕਸੂਰ ਹੈ। ਤੇ ਇਹ ਤਰੀਕਾਕਾਰ ਕਿਵੇਂ ਹੋਇਆ? ਜੇ ਤੁਸੀਂ ਇੱਕ ਦਿਨ ਜਾਣਦੇ ਹੋ ਤਾਂ ਤੁਸੀਂ ਬੁਲਾ ਕੇ ਗੱਲ ਕਰ ਲੈਂਦੇ। ਸਹੀ, ਠੀਕ ਹੈ। ਇਹ ਕਿੰਨੇ ਹੀ ਪੱਖ ਉੱਭਰਿਆ ਹੈ। ਤੇ ਹੁਣ ਜਦੋਂ ਨਹੀਂ ਮੰਨੇ ਤਾਂ ਉਹ ਬੰਦਾ ਜਿਹਦੇ ਨਾਲ ਗੱਲ ਹੋ ਰਹੀ ਸੀ, ਉਹ ਬੰਦਾ ਸਾਹਮਣੇ ਆਇਆ, ਉਹ ਕਹਿੰਦਾ ਬਾਈ ਜੀ ਕਿ ਇਹ ਤਾਂ ਮਾੜਾ ਜਿਹਾ ਕਲਿੱਪ ਹੈ, ਸਾਡੇ ਕੋਲ ਤਾਂ ਪੂਰੀ ਆਡੀਓ ਇਹਦੀ, ਜੋ ਕੁਛ ਇਹ ਬੋਲਿਆ। ਕਹਿੰਦੇ ਕਿ ਉਹ ਆਡੀਓ ਮੈਂ ਕੁਲਤਾਰ ਸੰਧਵਾ ਜੀ ਨੂੰ ਵੀ ਦਿਖਾਇਆ ਕਿ ਆਹ ਦੇਖ ਲਓ ਭਾਈ ਕੀ ਬੋਲਦਾ, ਰਾਮਗੜੀਆ ਭਾਈਚਾਰੇ ਬਾਰੇ ਕੀ ਹੈ, ਤੇ ਪਹਿਲਾਂ ਵੀ ਇਹਨਾਂ ਦਾ ਇੱਕ ਮੰਤਰੀ ਇਹੋ ਜਿਹਾ ਕੁਛ ਕਰ ਚੁੱਕਿਆ। ਜੀ ਸਹੀ ਹੈ, ਸਹੀ ਹੈ, ਬਿਲਕੁਲ। ਇਸ ਲਈ ਉਹ ਇਹ ਤੁਹਾਡੀ ਮਨਸ਼ਾ, ਇਹਦਾ ਮਤਲਬ ਕਹੀ ਜੀ ਹੈ, ਬਾਕੀ ਭਾਈਚਾਰਿਆਂ ਪ੍ਰਤੀ ਇਹ ਸਪਸ਼ਟ ਹੋ ਰਿਹਾ। ਤੇ ਉਹ ਕਹਿੰਦੇ ਮੈਨੂੰ ਕੁਲਤਾਰ ਸੰਧਵਾ ਹੋਰਾਂ ਨੇ ਕਿਹਾ ਕਿ ਭਰਾਵਾ ਇਹਨੂੰ ਛੱਡ, ਇਹਨੂੰ ਰਿਲੀਜ਼ ਨਾ ਕਰੀ, ਐਵੇਂ ਪੰਜਾਬ 'ਚ ਨਵਾਂ ਭੰਬੜ ਬਣ ਜੂਗਾ, ਆਪਾਂ ਸ਼ਾਂਤੀ ਬਣਾ ਕੇ ਰੱਖਣੀ ਹੈ, ਕੋਈ ਗੱਲ ਨਹੀਂ, ਜੋ ਕਹਿ ਗਿਆ ਕਹਿ ਗਿਆ। ਕਹਿੰਦੇ ਉਹਨਾਂ ਨੇ ਫਿਰ ਵੀ ਇਹ ਬੜਾ ਪੜ ਦਿਖਾਇਆ। ਪਰ
ਹੁਣ ਜਦੋਂ ਇਹ ਮਹਿੰਦਰਜੀਤ ਸਿੱਧੂ ਵਾਲੇ ਮਾਮਲੇ 'ਚ ਆਏ ਤੇ ਉਹ ਤੋਂ ਬਾਅਦ ਕਹਿੰਦੇ ਫਿਰ ਹੁਣ ਆ ਪੂਰੀ ਚੱਕੋ, ਤੇ ਉਹਨਾਂ ਨੇ ਹੁਣ ਪੂਰੀ ਆਡੀਓ ਜਾਰੀ ਕਰਤੀ ਬਾਈ ਜੀ। ਜੀ ਜੀ। ਤੇ ਹੁਣ ਤਸੱਲੀ ਮਚੀ ਹੋਈ ਹੈ, ਪਰ ਇੱਕ ਪੀਏ ਰਿਹਾ ਹੈ ਬਲਕਾਰ ਸਿੱਧੂ ਦਾ, ਹਾਂਜੀ, ਸ਼ਾਇਦ ਅੱਜ ਕੱਲ ਕੰਮ ਨਹੀਂ ਕਰਦਾ। ਹੂੰ ਉਹ ਕਹਿੰਦਾ ਕਿ ਜਦੋਂ ਦਾ ਇਹ ਮਾਮਲਾ ਹੈ, ਮੈਂ ਬਲਕਾਰ ਸਿੱਧੂ ਨਾਲ ਗੱਡੀ 'ਚ ਸੀ, ਮੇਰੇ ਸਾਹਮਣੇ ਬਲਕਾਰ ਸਿੱਧੂ ਨੇ ਸਾਰੀਆਂ ਗੱਲਾਂ ਬੋਲੀਆਂ। ਅੱਛਾ। ਉਹਨੂੰ ਕਹਿੰਦਾ ਫੋਨ ਆਇਆ ਸੀ, ਮੈਨੂੰ ਨਹੀਂ ਪਤਾ ਸੀ ਕਿ ਫੋਨ ਤੇ ਸਾਹਮਣੇ ਕੌਣ ਹੈ। ਬਲਕਾਰ ਸਿੱਧੂ ਦੇ ਬੋਲ ਮੈਨੂੰ ਕੱਲੇ ਕੱਲੇ ਯਾਦ ਨੇ ਜਦੋਂ ਮੈਂ ਸੁਣਦਾ ਕਿ ਉਹੀ ਬੋਲ ਨੇ ਜਿਹੜੇ ਮੇਰੇ ਸਾਹਮਣੇ ਉਹਨੇ ਗੱਡੀ 'ਚ ਬੋਲੇ। ਹੋਰ ਕੀ ਰਹਿ ਗਿਆ ਜਨਾਬ ਜੀ। ਪੰਜਾਬ ਦੇ ਵਿੱਚ ਮਹਿਲਾ ਕਮਿਸ਼ਨ ਹੈ, ਹਾਂਜੀ ਹਾਂਜੀ। ਤੇ ਉਹ ਮਤਲਬ ਕਿ ਜਦੋਂ ਬੀਬੀ ਜਗੀਰ ਕੌਰ ਵਾਲਾ ਮਾਮਲਾ ਹੋਇਆ ਤੇ ਧਾਮੀ ਸਾਹਿਬ ਵਾਲਾ ਮਾਮਲਾ ਹੋਇਆ ਜਾਂ ਹੋਰ ਮਾਮਲੇ ਹੋਏ, ਤਾਂ ਜਦੋਂ ਸੂ ਨੋਟਿਸ ਲਿਆਓ ਜੀ, ਠੀਕ ਹੈ, ਚੰਗੀ ਗੱਲ ਹੈ, ਧਿਆਨ ਰੱਖਣਾ ਚਾਹੀਦਾ। ਜੇ ਔਰਤਾਂ ਪ੍ਰਤੀ ਕੋਈ ਬਦਸਲੂਕੀ ਕਰਦਾ, ਬਦਸਲੂਕੀ ਕਰਦਾ, ਤਾਂ ਤੁਸੀਂ ਕਰੋ। ਅੱਜ ਬੀਬੀ ਜੀ ਕਿਉਂ ਨਹੀਂ ਕਾਰਵਾਈ ਕਰ ਰਹੇ ਵੀ? ਤਾਂ ਔਰਤ ਤੇ ਆ ਜੀ ਜੀ। ਧਿਰ ਦਾ ਬੰਦਾ ਬੋਲੇ ਫਿਰ ਔਰਤ ਦਾ ਅਪਮਾਨ ਨਹੀਂ ਹੁੰਦਾ? ਹੁਣ ਉਹ ਸੂ ਨੋਟਿਸ ਕਿਉਂ ਨਹੀਂ? ਮੈਨੂੰ ਲੱਗਦਾ ਕਿ ਇਹਨਾਂ ਤੱਕ ਸ਼ਾਇਦ ਆਡੀਓ ਵੀਡੀਓ ਨਾ ਪਹੁੰਚੇ, ਦਿੱਲੀ ਵਾਲਿਆਂ ਤੱਕ ਪਹਿਲਾਂ ਪਹੁੰਚ ਜੂਗੀ, ਕਿਉਂਕਿ ਹੁਣ ਉਹਨਾਂ ਦਾ ਉਲਟਾ। ਬਿਲਕੁਲ ਜੀ। ਰਾਸ਼ਟਰੀ ਮਹਿਲਾ ਕਮਿਸ਼ਨ ਸ਼ਾਇਦ ਤਲਬ ਕਰ ਲਵੇ ਹੁਣ ਇਸ ਮਸਲੇ ਨੂੰ। ਪਰ ਮੈਂ ਕਹਿੰਦਾ ਕਿ ਇਹ ਸੰਸਥਾਵਾਂ ਦਾ ਨਿਘਾਰ ਦਾ ਵੀ ਪ੍ਰਤੀਕ ਹੁੰਦਾ ਕਿ ਅਸੀਂ ਪਿਕ ਐਂਡ ਚੂਜ਼ ਕਰਦੇ ਹਾਂ ਕਿ ਕਿਹੜੇ ਮਾਮਲੇ ਤੇ ਕਾਰਵਾਈ ਕਰਨੀ ਹੈ, ਕਿਹੜੇ ਤੇ ਅੱਖਾਂ ਬੰਦ ਕਰਦੀਆਂ। ਸੋ ਚਾਹੀਦਾ ਇਹ ਸੀਗਾ ਕਿ ਕੱਲ ਹੀ ਇਹ ਖਬਰ ਆਈ ਹੁੰਦੀ ਕਿ ਮਹਿਲਾ ਕਮਿਸ਼ਨ ਨੇ ਬਲਕਾਰ ਸਿੱਧੂ ਨੂੰ ਤਲਬ ਕੀਤਾ ਤੇ ਆਡੀਓ ਜਾਂਚ ਲਈ ਭੇਜੀ ਹੈ, ਫਿਰ ਤਾਂ ਸਮਝ ਆਉਂਦੀ ਗੱਲ ਕਿ ਪਹਿਲਾਂ ਜਾਂਚ ਕਰਾਓ ਭਾਈ ਆਡੀਓ ਕੀ ਉਹਦੀ ਹੈ ਨਹੀਂ ਹੈ। ਔਰ ਮੈਂ ਕਹਿੰਦਾ ਵੱਖੋ ਵੱਖ ਲੈਬ ਤੋਂ ਦੂਜੀਆਂ ਸੰਸਥਾਵਾਂ ਨੂੰ ਵੀ ਜਿਹੜੇ ਘਿਰੇ ਨੇ ਉਹਨਾਂ ਨੂੰ ਵੀ ਕਰਾਉਣੀ ਚਾਹੀਦੀ ਹੈ, ਤੇ ਇੱਧਰ ਵੀ ਬੇਸ਼ੱਕ ਪਰਚਾ ਅਵੇਲੇਬਲ ਸੀ, ਪਰ ਮੈਨੂੰ ਪਤਾ ਲੱਗ ਰਿਹਾ ਸੀ ਕਿ ਅਜੇ ਤੱਕ ਉਹ ਧਿਰ ਥਾਣੇ ਜਾ ਕੇ ਬੇਲ ਨਹੀਂ ਕਰਾਈ। ਉਹਨਾਂ ਨੂੰ ਡਰ ਸੀਗਾ ਕਿ ਇਹ ਸ਼ਰਾਰਤ ਕਰ ਸਕਦੇ ਨੇ, ਬੇਲ ਆਇਆਂ ਨੂੰ ਵੀ ਪੱਕੇ ਬਿਠਾ ਸਕਦੇ ਨੇ। ਸੋ ਇਸ ਤਰੀਕੇ ਨਾਲ ਅੱਜ ਦੇਖਦੇ ਹਾਂ ਵਕੀਲਾਂ ਦੀ ਟੀਮ ਪਹੁੰਚ ਅਪਰੋਚ ਕਰਕੇ ਕਿਵੇਂ ਇਸ ਮਸਲੇ ਨੂੰ ਅੱਗੇ ਵਧਦੀ ਹੈ, ਪਰ ਲਗਭਗ ਪੰਜਾਬ ਮਹਿੰਦਰਜੀਤ ਸਿੱਧੂ ਦੇ ਨਾਲ ਖੜ ਗਿਆ ਜਨਾਬ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਗੱਲ ਕਰੀਏ ਆਪਾਂ ਸੱਤਾਧਾਰੀਆਂ ਦੇ ਵੀ ਖਾਸੇ ਮਾਮਲਿਆਂ 'ਚ ਘਿਰਦੇ ਜਾ ਰਹੇ ਨੇ ਅੱਜ ਕੱਲ੍ਹ। ਟਰੱਕ ਯੂਨੀਅਨ ਦੀ ਪ੍ਰਧਾਨਗੀ ਆਪਾਂ ਦੇਖਿਆ, ਪੁਰਾਣੀਆਂ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਦੇ ਰਾਜ ਦੇ ਵਿੱਚ ਵੀ ਇਹ ਕੁਛ ਹੁੰਦਾ ਰਿਹਾ। ਟਰੱਕ ਯੂਨੀਅਨ ਦੀ ਪ੍ਰਧਾਨਗੀ ਮਾਮਲੇ ਦੇ ਵਿੱਚ ਹੁਣ ਆਪ ਵਿਧਾਇਕਾ ਘਿਰ ਗਈ ਕਹਿੰਦੇ, ਤੇ ਵਿਧਾਇਕਾ ਤਾਂ ਜਿਹੜੀ ਪਹਿਲਾਂ ਇਨਕਲਾਬ ਦੇ ਲਈ ਬੜੀ ਤਰਲੋ ਮੱਛੀ ਹੋ ਰਹੀ ਸੀਗੀ, ਤੇ ਹੁਣ ਦੱਸਦੇ ਆ ਵੀ 500 ਦੇ ਨੋਟਾਂ ਦੀਆਂ ਗੁੱਟੀਆਂ ਦੀ ਵੀਡੀਓ ਵੀ ਕੋਈ ਕਥਿਤ ਤੌਰ ਤੇ ਵਾਇਰਲ ਹੋਈ ਹੈ। ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਬਹੁਤ ਅਹਿਮ ਰਹੀ ਹੈ। ਜਿਵੇਂ ਸਾਡੇ ਮਾਰਕੀਟ ਕਮੇਟੀਆਂ ਦੀ ਮਸਲਾ ਹੁੰਦਾ ਨਾ, ਉਸੇ ਤਰ੍ਹਾਂ ਦਾ ਲਗਭਗ ਟਰੱਕ ਯੂਨੀਅਨ ਦਾ ਉਹਦੇ ਨਾਲੋਂ ਵੀ ਬੜਾ ਹੀ ਹੁੰਦਾ। ਜੀ ਜੀ, ਬਿਲਕੁਲ ਬਿਲਕੁਲ, ਹੈ ਨਾ, ਪੂਰਾ, ਕਿਉਂਕਿ ਕਾਫੀ ਫਾਈਨਾਂਸ ਉਹਦੇ ਨਾਲ ਜੁੜਿਆ ਹੁੰਦਾ ਹੈ, MLA ਦੀ ਚੋਣ ਉਹਦੇ ਨਾਲ ਜੁੜੀ ਹੁੰਦੀ ਹੈ, ਬਹੁਤ ਹੈ ਨਾ ਕੰਮਕਾਰ ਉਹਦੇ ਨਾਲ ਜੁੜਿਆ ਹੁੰਦਾ। ਸੋ ਇਸ ਲਈ ਉਹ ਬੜੀ, ਖਾਸ ਕਰ ਬੜੀਆਂ ਟਰੱਕ ਯੂਨੀਅਨ ਤਾਂ ਪੁੱਛੋ ਨਾ। ਹੁਣ ਸੰਗਰੂਰ ਖੇਤਰ ਮੁੱਖ ਮੰਤਰੀ ਸਾਹਿਬ ਦਾ ਆਪਣਾ ਖੇਤਰ ਹੈ, ਤੇ ਉਸ ਖੇਤਰ ਦੇ ਵਿੱਚ ਭਵਾਨੀਗੜ੍ਹ ਦੀ ਜਿਹੜੀ ਮਤਲਬ ਕਿ ਟਰੱਕ ਯੂਨੀਅਨ ਹੈ, ਉੱਥੇ ਦੀ ਪ੍ਰਧਾਨਗੀ ਦੀ ਚੋਣ ਦਾ ਮਾਮਲਾ ਤੇ ਬੀਬੀ ਨਰਿੰਦਰ ਕੌਰ ਭਰਾਜ ਦਾ ਇਲਾਕਾ। ਹੁਣ ਬਿਲਕੁਲ ਪੁਰਾਣੇ 'ਚ ਵਰਤਾਰੇ ਬਹੁਤ ਵਾਪਰੇ ਨੇ ਕਿ ਆਪਣੀ ਮਰਜ਼ੀ ਦੇ ਬਣਾਉਣੇ ਆ, ਕਿਉਂ ਬਣਾਉਣੇ, ਲੜਾਈਆਂ ਝਗੜਾ ਕਤਲੋਗਾਤ ਤੱਕ, ਖੂਨੋ-ਖੂਨੀ ਤੱਕ ਵੀ ਘਟਨਾਵਾਂ ਵਾਪਰੀਆਂ। ਹਾਂਜੀ ਹਾਂਜੀ। ਪਰ ਉੱਥੇ ਕਦੇ ਏਦਾਂ ਸਿੱਧਾ ਇਹੋ ਜਿਹਾ ਹਾਲਤ ਨਹੀਂ ਹੋਇਆ ਕਿ ਡੱਬਾ ਮੋੜਤਾ ਜੀ, ਡੱਬਾ ਲੈ ਲਿਆ। ਵੈਸੇ ਤਾਂ ਜੀ ਦੇਖੋ ਕਿ ਇੱਕ ਪਾਸੇ ਇਮਾਨਦਾਰੀ ਦਾ ਪ੍ਰਗਟਾਵਾ ਕਿ ਅਸੀਂ ਸੌਦਾ 30 ਲੱਖ 'ਚ ਕੀਤਾ ਸੀ ਜੀ ਕਹਿੰਦੇ, ਤੇ ਹੁਣ ਸਾਡੇ ਕੋਲ ਆਫਰ 50 ਲੱਖ ਵਾਲੀ ਆ ਗਈ, ਅਸੀਂ 30 ਲੱਖ ਵਾਲੇ ਦਾ ਮੋੜਤਾ। ਅੱਛਾ, ਨਹੀਂ ਤਾਂ ਅਗਲੇ ਭਾਈ 80 ਲੱਖ ਵੀ ਖਾ ਲੈਂਦੇ। ਅਗਲੇ ਨੇ ਇਮਾਨਦਾਰੀ ਦੇਖੋ ਕਿੰਨੀ ਦਿਖਾਈ ਕਿ 50 ਲੱਖ ਵਾਲੇ ਨੂੰ ਪ੍ਰਧਾਨਗੀ ਦੇਤੀ, ਕਹਿੰਦੇ 30 ਲੱਖ ਮੋੜਤਾ। ਇਹ ਉਹ ਬੰਦਾ ਕਹਿ ਰਿਹਾ ਜਿਹੜਾ ਬੰਦਾ ਵਿਚਾਰਾ ਸਪਰੇਅ ਪੀ ਗਿਆ, ਅਸੀਂ ਨਹੀਂ ਕਹਿ ਰਹੇ। ਉਹਦਾ ਕਹਿਣਾ ਹੈ ਕਿ ਮੇਰੇ ਨਾਲ ਸੌਦਾ ਹੋਇਆ ਸੀ 30 ਲੱਖ 'ਚ, ਤੇ ਮੈਨੂੰ ਪਾਰਟੀ ਨੇ ਭਰੋਸਾ ਦਵਾਇਆ ਸੀ, ਵੱਡੇ ਵੱਡੇ ਲੀਡਰਾਂ ਨੇ ਭਰੋਸਾ ਦਵਾਇਆ ਸੀ ਕਿ ਤੈਨੂੰ ਪ੍ਰਧਾਨ ਬਣਾਵਾਂਗੇ, ਤੇ ਹੁਣ ਕਹਿੰਦਾ ਮੇਰੇ ਪੈਸੇ ਮੋੜਤੇ ਤੇ ਪ੍ਰਧਾਨ ਉਹਨੂੰ ਬਣਾਤਾ, ਤੇ ਜੀ ਸੌਦਾ ਕਹਿੰਦੇ 50-55 ਲੱਖ 'ਚ ਹੋ ਗਿਆ। ਉਹਨੇ ਗੱਡੀ ਚ ਆ ਕੇ ਆਪਣੀ ਸਪਰੇਅ ਪੀ ਲਈ ਤੇ ਉਹ ਹੱਲਾ ਬਚ ਗਿਆ, ਉਹਨੂੰ ਹਸਪਤਾਲ ਲਿਜਾਣਾ ਪੈ ਗਿਆ। ਤੇ ਬੀਬੀ ਨਰਿੰਦਰ ਕੌਰ ਭਰਾਜ ਹੋਰਾਂ ਨੇ, MLA ਹੋਰਾਂ ਨੇ ਬਕਾਇਦਾ ਕਿਹਾ ਕਿ ਜੀ ਇਹ ਬਿਲਕੁਲ ਝੂਠ ਹੈ, ਮੈਂ ਕਿਸੇ ਨਾਲ ਪੈਸਾ ਲੈਣ ਦੇਣ ਨਹੀਂ ਕੀਤਾ, ਅਸੀਂ ਉੱਥੇ ਬੈਠ ਕੇ ਮੀਟਿੰਗ 'ਚ ਵੀ ਪ੍ਰਧਾਨ ਚੁਣਿਆ, ਮੇਰੇ ਤੇ ਝੂਠੇ ਦੋਸ਼ ਮੜੇ ਜਾ ਰਹੇ ਨੇ। ਪਰ ਹੁਣ ਪਛਾਣ ਦਾ ਮਸਲਾ ਬਣ ਗਿਆ ਕਿ ਇੱਕ ਬੰਦਾ ਡੱਬਿਆਂ 'ਚ ਪੈਸੇ ਮੋੜ ਰਿਹਾ ਤੇ ਉਹਦੀ ਆਇਡੈਂਟੀ ਹੋ ਰਹੀ ਹੈ ਕਿ ਆਹ ਬੰਦਾ ਫਲਾਣਾ।
ਸੋ ਹੁਣ ਉਹ ਕਹਿੰਦੀ ਕਿ ਆਏ ਤਾਂ ਸਾਡੇ ਨਾਲ 36 ਲੋਕ ਫੋਟੋਆਂ ਖਿਚਾਉਂਦੇ ਨੇ, ਕੀ ਪਤਾ ਕਿਹੜਾ ਵਰਕਰ ਹੈ ਕਿਹੜਾ ਨਹੀਂ ਹੈ, ਕਿਹੜਾ ਪਹਿਲਾ ਵਰਕਰ ਸੀ ਬਾਅਦ ਚੋਂ ਬਦਲ ਗਿਆ। ਸੋ ਉਹਨੇ ਆਪਣੀ ਸਫਾਈ ਦਿੱਤੀ ਹੈ, ਉਹਨੇ ਇਸ ਚੀਜ਼ ਨੂੰ ਮਨਜ਼ੂਰ ਨਹੀਂ ਕੀਤਾ, ਤੇ ਪਰ ਲੋਕ ਮਨਜ਼ੂਰ ਕਰ ਰਹੇ ਨੇ। ਇਹ ਕਮਾਲ ਹੈ। ਸਹੀ ਹੈ ਜੀ। ਇਹਦਾ ਮਤਲਬ ਤੁਹਾਡਾ ਲੋਕਾਂ 'ਚ ਯਕੀਨ ਨਹੀਂ ਰਿਹਾ ਨਾ। ਨਹੀਂ ਤਾਂ ਲੋਕ ਕਹਿੰਦੇ ਕਿ ਯਾਰ ਬੀਬੀ ਏਦਾਂ ਨਹੀਂ ਕਰ ਸਕਦੀ। ਮਤਲਬ ਕਦੇ ਤੁਹਾਡੀ ਪਾਰਟੀ ਦੇ ਐਮਐਲਏ ਤੇ ਟੂਟੀਆਂ ਦੇ ਦੋਸ਼ ਲੱਗਦੇ ਨੇ। ਸਹੀ ਹੈ ਜੀ। ਕਦੇ ਤੁਹਾਡੇ ਤੇ ਪੈਸੇ ਲੈਣ ਦੇ ਦੋਸ਼ ਲੱਗਦੇ ਨੇ, ਕਦੇ ਤੁਹਾਡੇ ਤੇ ਕਮਿਸ਼ਨ ਲੈਣ ਦੇ ਦੋਸ਼ ਲੱਗਦੇ ਨੇ, ਕਦੇ ਤੁਹਾਡੀਆਂ ਆਡੀਓ ਵਾਇਰਲ ਹੁੰਦੀਆਂ, ਕਦੇ ਕਿਸੇ ਦੀ ਵੀਡੀਓ ਦਾ ਮਸਲਾ ਆ ਜਾਂਦਾ ਹੈ ਨਾ। ਕਿੰਨਾ ਕੁਝ ਵਾਪਰ ਰਿਹਾ ਲਗਾਤਾਰ। ਤੋਂ ਇਸ ਦਾ ਮਤਲਬ ਤੁਸੀਂ ਲੋਕਾਂ ਤੋਂ ਆਪਣਾ ਯਕੀਨ ਗਵਾ ਚੁੱਕੇ ਹੋ, ਲੋਕਾਂ ਦਾ ਭਰੋਸਾ ਤੁਸੀਂ ਖੋ ਚੁੱਕੇ ਹੋ। ਤਾਂ ਹੀ ਤੁਹਾਡੇ ਕਹਿਣ ਦੇ ਬਾਵਜੂਦ ਵੀ ਲੋਕ ਇਹ ਕਹਿ ਰਹੇ ਨੇ ਕਿ ਬਾਈ ਜੀ ਸੌਦਾ ਇਹਦੇ 'ਚ ਹੋਇਆ। ਸਹੀ ਹੈ ਜੀ। ਤੇ ਆਮ ਆਦਮੀ ਪਾਰਟੀ ਦੇ 2 ਐਮਐਲਏ ਕੱਲ ਤੋਂ ਲੈ ਕੇ ਅੱਜ ਤੱਕ ਇਸ ਕਦਰ ਘਿਰੇ ਨੇ, ਹੋ ਸਕਦਾ ਕਿ ਇਹ ਇਹਨਾਂ ਲਈ ਅਗਲੀ ਚੋਣ ਫਿਰ ਚੁਣੌਤੀ ਬਣ ਜਾਵੇ। ਇਹੋ ਜਿਹੇ ਮੁੱਦੇ ਹੀ ਲੈ ਬੈਠਦੇ ਹੁੰਦੇ ਜੀ। ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਨਸ਼ੇ ਦੇ ਖਿਲਾਫ ਕੋਈ ਹਾਈ ਪ੍ਰੋਫਾਈਲ ਕਮੇਟੀ ਬਣਾਈ ਹੈ ਜੀ। ਇਹ ਕਮੇਟੀ ਕੀ ਕਰੂਗੀ ਜੀ ਹੁਣ? ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਠੇਕਿਆਂ ਦੀ ਗਿਣਤੀ ਵਧਾਉਣੀ ਆ, ਹਾਂਜੀ, ਅਸੀਂ ਐਕਸਾਈਜ਼ ਪਾਲਿਸੀ ਨਵੀਂ ਲਿਆਂਦੀ, ਅਸੀਂ ਪੈਸਾ ਇਕੱਠਾ ਕਰਨਾ, ਤੇ ਦੂਏ ਪਾਸੇ ਕਹਿੰਦੇ ਨਸ਼ਾ ਰੋਕਣਾ। ਇਹ ਮਤਲਬ ਦਾਰੂ ਸਿੱਕੇ ਨੂੰ ਤਾਂ ਨਸ਼ਾ ਹੀ ਨਹੀਂ ਮੰਨਦੇ। ਚਲੋ ਇਹ ਆਪਣੇ ਸੱਭਿਆਚਾਰ 'ਚ ਕਹਿ ਕੇ ਇਹਨੂੰ ਲਾਂਭੇ ਵੀ ਕਰ ਦਿੱਤਾ ਜਾਂਦਾ, ਇਹ ਕਹਿ ਕੇ ਜੀ ਇਹ ਤੋਂ ਬਿਨਾਂ ਤਾਂ ਗੁਜ਼ਾਰਾ ਨਹੀਂ। ਮੈਂ ਕਹਿੰਦਾ ਕੁਛ ਹੱਦ ਤੱਕ ਇਹ ਪਹਿਲੂ ਵੀ ਹੁੰਦਾ ਪ੍ਰਵੀਨ ਜੀ ਕਿ ਜੇ ਠੇਕੇ ਮਤਲਬ ਜਿਵੇਂ ਕਈ ਸੂਬਿਆਂ ਨੇ ਕਰਕੇ ਦੇਖਿਆ ਸੀਗਾ ਕਿ ਠੇਕੇ ਬੰਦ ਕਰ ਦਿਓ ਤਾਂ ਦੂਏ ਸੂਬਿਆਂ 'ਚ ਲੋਕ ਮੰਜਿਆਂ ਤੋਂ ਚੱਕ ਕੇ ਲਿਆਉਣੇ ਪੈਂਦੇ ਸੀ। ਹਰਿਆਣੇ ਦੀ ਉਦਾਹਰਨ ਕਾਫੀ ਵੱਡੀ ਹੈ ਇਹਦੀ, ਹੈ ਨਾ। ਤੇ ਜੇ ਸ਼ਰਾਬ ਦੇ ਠੇਕੇ ਬੰਦ ਹੋ ਜਾਂਦੇ ਆ ਤਾਂ ਕੱਚੀ ਸ਼ਰਾਬ, ਨਕਲੀ ਸ਼ਰਾਬ, ਦੇਸੀ ਸ਼ਰਾਬ, ਹੈ ਨਾ, ਉਹਦੀ ਖਪਤ ਵੱਧ ਜਾਂਦੀ ਹੈ ਤੇ ਉਹਦੇ ਨਾਲ ਘਟਨਾਵਾਂ ਵੀ ਵੱਧ ਜਾਂਦੀਆਂ ਨੇ। ਪਰ ਠੇਕੇ ਸ਼ਿੰਗਾਰਨ ਦੀ ਕੀ ਲੋੜ ਪੈਂਦੀ ਹੈ ਤੁਹਾਨੂੰ? ਉਹਨੂੰ ਚਮਕਾਉਣ ਦੀ ਕੀ ਲੋੜ ਪੈਂਦੀ ਹੈ? ਇੰਨਾ ਉਹਦਾ ਦਿਖਾਵਾ ਕਰਨ ਦੀ ਕੀ ਲੋੜ ਪੈਂਦੀ ਹੈ? ਮਤਲਬ ਇੰਨੇ ਵਧੀਆ ਸਾਡੇ ਸਕੂਲ, ਗੁਰਦੁਆਰੇ, ਮੰਦਿਰ, ਕਾਲਜ ਦੀ ਸਜੇ ਹੁੰਦੇ, ਜਿੰਨੇ ਵਧੀਆ ਠੇਕੇ ਸਜੇ ਹੁੰਦੇ ਆ, ਜਾਂ ਇੰਨੀ ਸਾਜਰੇ ਤਾਂ ਉਹ ਵਿਦਿਅਕ ਅਦਾਰੇ ਨਹੀਂ ਖੁੱਲਦੇ ਜਿੰਨੀ ਸਾਜਰੇ ਠੇਕੇ ਖੁੱਲਦੇ ਆ, ਹੈ ਨਾ। ਸੋ ਇਸ ਲਈ ਇਹ ਸਾਰੇ ਪਹਿਲੂ ਵੀ ਤਾਂ ਕਿਤੇ ਨਾ ਕਿਤੇ ਦਿਖਾਉਂਦੇ ਆ ਕਿ ਤੁਹਾਡਾ ਸਾਰਾ ਦਰਬਾਰ ਇਹਦੇ ਤੇ ਖੜਾ। ਪਰ ਪੰਜਾਬ ਸਰਕਾਰ ਕਹਿੰਦੀ ਜੀ ਇਕੱਲਾ ਸ਼ਰਾਬ ਦਾ ਮਸਲਾ ਨਹੀਂ, ਕਿ ਪੰਜਾਬ 'ਚ ਚਿੱਟਾ ਵੀ ਹੈ, ਪੰਜਾਬ 'ਚ ਦੂਈ ਡਰੱਗ ਵੀ ਹੈ, ਸਿੰਥੈਟਿਕ ਵੀ ਹੈ, ਸਾਰਾ ਕੁਛ ਹੈ, ਤੇ ਅਸੀਂ ਹੁਣ ਰੋਕ ਦੇਣੀ ਹੈ ਜੀ। ਠੀਕ ਹੈ। ਇੱਕ ਪਾਸੇ ਤਾਂ ਦਮ ਭਰਦੇ ਰਹੇ ਨੇ ਕਿ ਆਉਂਦੇ ਹੀ ਅਸੀਂ ਨਸ਼ਾ ਰੋਕਤਾ ਪੰਜਾਬ 'ਚੋਂ, ਇੱਕ ਪਾਸੇ ਤਾਂ ਇਸ਼ਤਿਹਾਰਾਂ ਦੇ ਰਾਹੀਂ, ਰੈਲੀਆਂ ਦੇ ਰਾਹੀਂ, ਪ੍ਰੋਗਰਾਮਾਂ ਦੇ ਰਾਹੀਂ, ਬੋਰਡਾਂ ਦੇ ਰਾਹੀਂ ਤੁਸੀਂ ਦਮ ਭਰਦੇ ਰਹੋ ਕਿ ਪੰਜਾਬ ਨਸ਼ਾ ਮੁਕਤ ਕਰ ਲਿਆ। ਜੇ ਨਸ਼ਾ ਮੁਕਤ ਕਰ ਲਿਆ ਫਿਰ ਨਸ਼ਾ ਰੋਕਣ ਲਈ ਹਾਈ ਪ੍ਰੋਫਾਈਲ ਕਮੇਟੀ ਦੀ ਕੀ ਲੋੜ ਪੈਗੀ ਭਾਈ? ਕੀ ਲੋੜ ਪੈਗੀ? ਸਹੀ ਹੈ ਜੀ। ਵੈਸੇ ਤਾਂ ਡੀਜੀਪੀ ਸਾਹਿਬ ਕਹਿੰਦੇ ਅਸੀਂ ਵੀ ਕਮੇਟੀਆਂ ਬਣਾਈਆਂ ਹੋਈਆਂ, ਸਾਡੀਆਂ ਟੀਮਾਂ ਵੀ ਕੰਮ ਕਰ ਰਹੀਆਂ, ਸਾਡੇ ਕੋਲ ਵਿੰਗ ਵੀ ਹੈਗੇ ਜੀ, ਸਾਰਾ ਕੁਝ ਹੈਗਾ ਜੀ। ਹੁਣ ਜਨਾਬ ਹਰਪਾਲ ਚੀਮਾ ਜੀ ਦੀ ਅਗਵਾਈ 'ਚ ਇੱਕ 5 ਮੈਂਬਰੀ ਕਮੇਟੀ ਬਣੀ ਹੈ ਜਿਹਦੇ ਵਿੱਚ ਮੰਤਰੀ ਰਹੇ ਆ ਜੀ। ਠੀਕ ਹੈ ਜੀ। ਅੱਜ ਕੱਲ ਆਮ ਆਦਮੀ ਪਾਰਟੀ ਦਾ ਕੋਈ ਵੀ ਕੰਮ ਅਮਨ ਅਰੋੜੇ ਤੋਂ ਬਿਨਾਂ ਪੂਰਾ ਨਹੀਂ ਹੋ ਰਿਹਾ, ਇਹਦੇ ਆਪਣੇ ਅਰਥ ਲਏ ਜਾ ਰਹੇ। ਸੋ ਇਸ ਕਮੇਟੀ ਦੇ ਮੁਖੀ ਤਾਂ ਚਾਹੇ ਹਰਪਾਲ ਚੀਮਾ ਜੀ ਨੇ, ਪਰ ਨਾਲ ਅਮਨ ਅਰੋੜਾ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਜੀ। ਸੋ ਇਸ ਤਰ੍ਹਾਂ ਇਹ 5 ਮੈਂਬਰੀ ਕਮੇਟੀ ਦੇ ਵਿੱਚ ਹਰਪਾਲ ਚੀਮਾ, ਆਮ ਆਦਮੀ ਪਾਰਟੀ ਦੇ ਮੁਖੀ, ਤੇ ਮੰਤਰੀ ਅਮਨ ਅਰੋੜਾ, ਲਾਲਜੀਤ ਭੁੱਲਰ, ਤਰਨਜੀਤ ਸੌਂਦ, ਇਹ ਸਾਰੇ ਇਹਦੇ ਵਿੱਚ ਲਏ ਗਏ ਨੇ ਜਨਾਬ ਜੀ। ਸੋ ਇਹਨਾਂ ਨੂੰ ਲੈ ਕੇ ਕਹਿੰਦੇ ਜੀ ਇਹ ਗਰਾਊਂਡ ਤੇ ਜਾ ਕੇ ਕੰਮ ਕਰੂਗੀ, ਇਹ ਪਿੰਡਾਂ 'ਚ ਜਾਊਗੀ, ਇਹ ਗਲੀਆਂ 'ਚ ਜਾਊਗੀ, ਇਹ ਮੁਹੱਲਿਆਂ 'ਚ ਜਾਊਗੀ, ਇਹ ਫੀਡਬੈਕ ਲਊਗੀ, ਇਹ ਡਾਟਾ ਇਕੱਠਾ ਕਰੂਗੀ, ਤੇ ਫਿਰ ਉਹਦੇ ਆਧਾਰ ਤੇ ਐਕਸ਼ਨ ਲੈਣ ਦਾ ਮਤਲਬ। ਜਿਹੜੇ ਕਹਿੰਦੇ ਅਸੀਂ ਆਏ ਪਿੰਡਾਂ 'ਚੋਂ ਆ, ਅਸੀਂ ਚਾਂਦੀ ਦੇ ਚਮਚੇ ਲੈ ਕੇ ਨਹੀਂ ਜੰਮੇ, ਅਸੀਂ ਪੁਰਾਣੇ ਰਾਜਨੀਤਿਕ ਘਰਾਣਿਆਂ ਨਹੀਂ ਜੰਮੇ, ਸਾਨੂੰ ਤਾਂ ਸਾਰਾ ਕੁਝ ਪਤਾ। ਫਿਰ ਹੁਣ ਗਲੀ 'ਚ ਜਾ ਕੇ ਕੀ ਪਤਾ ਕਰਨਾ ਬਾਈ? ਸਹੀ ਬਿਲਕੁਲ। ਮੈਨੂੰ ਦੱਸ ਦਿਓ ਜਨਾਬ ਕਿ ਕਿਹੜਾ ਥਾਣੇਦਾਰ, ਕਿਹੜਾ ਐਸਐਸਪੀ, ਕਿਹੜਾ ਡੀਜੀਪੀ, ਕਿਹੜਾ ਐਮਐਲਏ, ਕਿਹੜਾ ਐਮਪੀ, ਕਿਹੜਾ ਮੰਤਰੀ, ਕਿਹੜਾ ਮੁੱਖ ਮੰਤਰੀ ਜਿਹਨੂੰ ਪਤਾ ਨਹੀਂ ਕਿ ਪੰਜਾਬ 'ਚ ਕਿੱਥੋਂ ਆਉਂਦਾ ਚਿੱਟਾ ਤੇ ਕਿੱਥੇ ਜਾਂਦਾ? ਸਹੀ ਹੈ ਜੀ। ਕਿੱਥੋਂ ਕਿੱਥੇ ਵਿਕਦਾ ਹੈ, ਕਿਹੜੀ ਦੁਕਾਨਾਂ ਤੇ ਮੈਡੀਕਲ ਵਿਕਦੀ ਹੈ, ਕਿਹੜੀ ਤੇ ਸਹੀ ਵਿਕਦੀ ਹੈ, ਕਿਹੜੀ ਤੇ ਨਸ਼ਿਆਂ ਵਾਲੀ ਵਿਕਦੀਆਂ, ਸਾਰਾ ਕੁਝ ਪਤਾ ਹੈ। ਤੁਹਾਡੇ ਵਰਕਰਾਂ ਨੂੰ ਪਤਾ ਹੈ, ਤੁਹਾਡੇ ਪੰਚਾਂ ਸਰਪੰਚਾਂ ਨੂੰ ਪਤਾ ਹੈ, ਪਿੰਡ ਦੇ ਲੋਕਾਂ ਨੂੰ ਪਤਾ ਹੈ। ਤੇ ਕਾਰਵਾਈ ਕਰਨੀ ਹੋਵੇ ਤਾਂ ਨੀਅਤ ਚਾਹੀਦੀ ਹੈ, ਉਹਦੇ ਲਈ ਕਮੇਟੀਆਂ ਨਹੀਂ ਚਾਹੀਦੀਆਂ। ਸਹੀ ਹੈ। ਸੋ ਅਸਲ 'ਚ ਜੀ ਇਹ ਦਿਖਾਵਾ, ਇਹ ਖਾਨਾ ਪੂਰਤੀ ਹੈ, ਔਰ ਇਹ ਸਾਰਾ ਕੁਝ ਦਿੱਲੀ ਦੀ ਹਾਰ ਤੋਂ ਬਾਅਦ ਐਕਸ਼ਨ ਮੋਡ 'ਚ ਦਿਖਣ ਦਾ ਇੱਕ ਪ੍ਰਗਟਾਵਾ, ਬਸ ਇਹ ਤੋਂ ਵੱਧ ਕੇ ਕੁਝ ਨਹੀਂ। ਉਹ ਐਂ ਹੈ ਜੀ। ਦੇਖੋ ਕਮੇਟੀਆਂ ਤੁਹਾਨੂੰ ਪਤਾ ਹੀ ਸ਼ਰਮਾ ਜੀ, ਜਿਹੜੇ ਕਮੇਟੀਆਂ ਦੇ ਵਿੱਚ ਅਫਸਰ ਹੁੰਦੇ ਆ
ਉਹ 4 ਦਿਨ ਚੰਗੀ ਸਹੂਲਤਾਂ ਮਾਣ ਲੈਂਦੇ ਆ। ਹੋਰ ਕਮੇਟੀਆਂ ਨੇ ਕਰਨਾ ਕੀ ਹੈ? ਕਮੇਟੀਆਂ ਤਾਂ ਕਿੰਨੀਆਂ ਹੀ ਹੈ, ਵਿਧਾਨ ਸਭਾ ਦੀਆਂ ਕਿੰਨੀਆਂ ਕਮੇਟੀਆਂ, ਕੋਈ ਉਹਨਾਂ ਦੀ ਆਊਟਪੁੱਟ ਕਦੇ ਨਜ਼ਰ ਆਈ ਹੈ? ਕਦੇ ਉਹ ਕਮੇਟੀਆਂ ਦੀ ਖਬਰ ਸੁਣੀ ਹੈ ਕਦੇ? ਇੱਥੇ SIT ਦੇ ਬਾਰੇ ਖਬਰ ਨਹੀਂ ਕਦੇ ਨਿਕਲੀ, ਕਮੇਟੀਆਂ ਦਾ ਫੇਰ ਵਾਹ ਭਲੀ, ਉਹਨਾਂ ਨੂੰ ਤਾਂ ਬੈਨੀਫਿਟ ਆਫ ਡਾਊਟ ਦੇ ਦਿੰਦੇ ਆ। ਚਲੋ ਆਪਾਂ ਬਿਲਕੁਲ ਜੀ ਕਿਸਾਨੀ ਏਕਤਾ ਦੀ ਗੱਲ ਕਰੀਏ ਸ਼ਰਮਾ ਜੀ, ਜਾਂਦੇ ਜਾਂਦੇ ਕਿਸਾਨੀ ਏਕਤਾ ਨੂੰ ਬੂਰ ਨਹੀਂ ਪਿਆ, ਇੱਕ ਹੋਰ ਧਰਨੇ ਦੀ ਤਿਆਰੀ ਹੋ ਰਹੀ ਹੈ ਜੀ। ਬਿਲਕੁਲ ਜੀ, ਉਧਰ ਕੇਂਦਰ ਨਾਲ ਬੈਠਕਾਂ ਹੋ ਰਹੀਆਂ ਜੀ ਜਿਹੜੀਆਂ ਤਰ੍ਹਾਂ ਪਿਛਲੇ 1 ਸਾਲ ਤੋਂ ਵੱਧ ਧਰਨੇ ਤੇ ਬੈਠੀਆਂ ਨੇ, ਉਹਨਾਂ ਦੀ ਫਿਰ 1 ਸਾਲ ਬਾਅਦ ਬੈਠਕਾਂ ਦਾ ਦੌਰ ਖੁੱਲਿਆ ਤੇ 2 ਬੈਠਕਾਂ ਹੋਈਆਂ ਤੇ ਅਜੇ ਵੀ ਸਾਲ ਬਾਅਦ ਉਹ ਬਾਤ ਪੁੱਛਦੇ ਆ ਤੇ ਸਾਡੇ ਲੀਡਰ ਆ ਕੇ ਬਾਹਰ ਕਹਿੰਦੇ ਕਿ ਬਹੁਤ ਸਖਾਵੇਂ ਮਾਹੌਲ 'ਚ ਗੱਲ ਹੋਈ ਹੈ ਜੀ ਤੇ ਹੁਣ ਮਤਲਬ ਅਗਲੀ ਬੈਠਕ 19 ਮਾਰਚ ਨੂੰ ਉਹਨਾਂ ਨਾਲ ਹੈਗੀ ਆ। ਪਰ ਉਹ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਆਪਸ ਚ ਤਾਲਮੇਲ ਦੀ, ਸਾਂਝੀ ਏਕਤਾ ਦੀ ਮੁੜ ਕੇ ਗੱਲ ਚੱਲ ਰਹੀ ਹੈ ਜੀ। ਇਸੇ ਵਾਰਤਾਲਾਪ ਦੇ ਵਿੱਚੋਂ 2-3 ਬੈਠਕਾਂ ਹੋ ਚੁੱਕੀਆਂ ਪਰ ਸਿਰੇ ਨਹੀਂ ਚੜ ਰਹੀਆਂ ਸੀ, ਔਰ ਡੱਲੇ ਵਾਲੇ ਉਹਨਾਂ ਦੀ ਧਿਰ ਜਾਂ ਖਨੌਰੀ ਵਾਲੀਆਂ ਧਿਰਾਂ ਥੋੜਾ ਜਿਹਾ ਦੂਰ ਰਹਿ ਰਹੀਆਂ। ਪਰ ਇਸ ਵਾਰ ਪਹਿਲ ਕਦਮੀ ਉੱਧਰ ਹੋਈ ਸੀ, ਉਹਨਾਂ ਨੇ ਤਰੀਕ ਦਿੱਤੀ ਸੀ ਤੇ ਉਹਦੀ ਤਰੀਕ ਦੇ ਉੱਤੇ ਸਾਰੀਆਂ ਧਿਰਾਂ ਇਕੱਠੀਆਂ ਹੋਈਆਂ। ਕੱਲ ਕਿਸਾਨ ਭਵਨ ਦੇ ਵਿੱਚ ਬੈਠਕ ਹੋਈ। ਬੈਠਕ ਆਪਸੀ ਬੈਠਕ ਵੀ ਬੜੇ ਸਖਾਵੇਂ ਮੋਲ ਚ ਹੋਈ ਹੈ, ਪਰ ਗੱਲ ਸਿਰੇ ਨਹੀਂ ਲੱਗੀ। ਮਤਲਬ ਕਮਾਲ ਹੈ। ਅਸਲ ਚ ਕੀ ਹੈ ਕਿ ਮੀਡੀਆ ਚ ਆ ਕੇ ਕੋਈ ਨਹੀਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਏਕਤਾ ਦੇ ਹਾਮੀ ਨਹੀਂ ਹਾਂ। ਉਹਨੂੰ ਲੱਗਦਾ ਕਿ ਲੋਕਾਂ 'ਚ ਜਾਣਾ ਹੈ ਤੇ ਦਬਾਅ ਪੰਜਾਬ ਦਾ ਏ, ਪੰਜਾਬ ਦੇ ਲੋਕਾਂ ਦਾ ਏ, ਸਿਰਦ ਧਿਰਾਂ ਦਾ ਕਿ ਵੀ ਏਕਤਾ ਕਰੋ। ਇਸ ਲਈ ਜੁੜ ਕੇ ਬੈਠ ਤਾਂ ਜਾਂਦੇ ਨੇ ਪਰ ਈਗੋ ਛੱਡ ਕੇ ਨਹੀਂ ਬੈਠਦੇ। ਈਗੋ ਫਿਰ ਕਦੇ ਵੀ ਨੇੜੇ ਨਹੀਂ ਲੱਗਣ ਦਿੰਦੀ ਤੇ ਨਤੀਜਾ ਕੱਲ ਵੀ ਬੇਨਤੀਜਾ ਰਹੀ ਬੈਠਕ। ਜੀ ਹੁਣ ਅਗਲੀ ਬੈਠਕ ਫੇਰ ਬੈਠਾਂਗੇ ਜੀ, ਅਗਲੀ ਕੋਸ਼ਿਸ਼ ਫੇਰ ਕਰਾਂਗੇ ਜੀ। ਪਰ 19 ਨੂੰ ਸਾਡੀ ਕੇਂਦਰ ਨਾਲ ਬੈਠਕ ਹੈ ਜੀ ਤੇ SKM ਜਿਹੜਾ ਬਾਹਰ ਆ ਅਜੇ ਤੱਕ ਅੰਦੋਲਨ ਤੋਂ, ਉਹ ਕਹਿੰਦਾ ਵੀ ਅਸੀਂ ਤਾਂ ਆਪਣਾ ਅੰਦੋਲਨ ਐਲਾਨਿਆ ਹੋਇਆ, ਅਸੀਂ 12 ਨੁਕਤਿਆਂ ਦੇ ਉੱਤੇ ਪੰਜਾਬ ਸਰਕਾਰ ਦੀ ਘੇਰਾਬੰਦੀ ਕਰਨੀ ਹੈ। 5 ਮਾਰਚ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਆਪਣਾ ਪੱਕਾ ਮੋਰਚਾ ਲਾਉਣਾ, ਸਾਡੀ ਤਿਆਰੀ ਹੈ। ਹੁਣ 5 ਮਾਰਚ ਨੂੰ ਜੇ ਚੰਡੀਗੜ੍ਹ 'ਚ ਧਰਨਾ ਲੱਗਦਾ ਹੈ, ਜੇ ਤਾਂ ਅਗਰਾਹਾਂ ਉਹਨਾਂ ਨੂੰ ਜਿਵੇਂ ਜਗ੍ਹਾ ਮਿਲ ਗਈ ਸੀ, ਜੇ ਤਾਂ ਜਗ੍ਹਾ ਦੇਤੀ ਪ੍ਰਸ਼ਾਸਨ ਨੇ, ਫਿਰ ਤਾਂ ਠੀਕ ਹੈ, ਇੱਕ ਥਾਂ ਦੇ ਉੱਤੇ ਧਰਨਾ ਲੱਗ ਜਾਏਗਾ। ਜੇ ਜਗ੍ਹਾ ਨਹੀਂ ਮਿਲਦੀ ਤਾਂ ਫਿਰ ਧਰਨਾ ਜਨਾਬ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਮੋਹਾਲੀ ਖੇਤਰ 'ਚ ਲੱਗੂਗਾ। ਠੀਕ ਹੈ। ਤੇ ਜੇ ਧਰਨਾ ਮੋਹਾਲੀ 'ਚ ਲੱਗੂਗਾ ਤਾਂ ਜਿਵੇਂ ਖਨੌਰੀ ਸ਼ੰਭੂ ਨੂੰ ਲੈ ਕੇ ਲੋਕ ਔਖੇ ਨੇ, ਬਈ ਜੀ ਉਵੇਂ ਇੱਧਰ ਨੂੰ ਲੈ ਕੇ ਔਖੇ ਹੋ ਜਾਣਗੇ। ਸਹੀ ਹੈ। ਇਹ ਕਿਸਾਨੀ ਮਸਲਿਆਂ ਲਈ ਲੱਗ ਰਹੇ ਧਰਨਿਆਂ 'ਚੋਂ ਰਾਹ BJP ਨੂੰ ਮਿਲਦਾ ਜਾ ਰਿਹਾ, ਇਹ ਖੂਬ ਚਰਚਾ। ਸੋ ਇਸ ਲਈ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ 5 ਤਰੀਕ ਨੂੰ ਇੱਕ ਹੋਰ ਮੋਰਚਾ ਪੰਜਾਬ ਨੂੰ ਦੇਖਣ ਨੂੰ ਮਿਲ ਜੂਗਾ ਤੇ ਜਿਹੜੀਆਂ ਧਿਰਾਂ ਦਿੱਲੀ 'ਚ ਇਹਨਾਂ ਨਾਲ ਸੀਗੀਆਂ, ਹੁਣ ਉਹੀ ਧਿਰਾਂ ਇਹਨਾਂ ਨੂੰ ਖਿਲਾਫਤ ਕਰਨ ਲੱਗ ਪਈਆਂ ਨੇ ਤੇ ਜੇ ਏਦਾਂ ਹੀ ਧਰਨੇ ਵੱਧਦੇ ਗਏ ਤਾਂ BJP ਇਹਦੇ ਵਿੱਚੋਂ ਰਾਜਨੀਤਿਕ ਫਾਇਦਾ ਲੈ ਸਕਦੀ। ਬਿਲਕੁਲ ਜੀ ਸ਼ਰਮਾ ਜੀ, ਤੁਸੀਂ ਤਾਂ ਕਿਸਾਨੀ ਘੋਲ ਨੂੰ, ਕਿਸਾਨ ਲੀਡਰਾਂ ਦੀ ਕੰਮਕਾਜ ਦੇ ਤਰੀਕੇ ਨੂੰ, ਉਹਨਾਂ ਦੀ ਰਣਨੀਤੀ ਨੂੰ ਬਹੁਤ ਨੇੜਿਓਂ ਵਾਚਿਆ। ਪਰ ਇਹ ਤਾਂ ਚਰਚਾ ਆਪਾਂ ਲਗਾਤਾਰ ਪ੍ਰੋਗਰਾਮ ਦੇ ਵਿੱਚ ਵੀ ਕੀਤੀ ਹੈ ਵੀ ਤੁਸੀਂ ਇਸ ਗੱਲ ਤੇ ਗੌਰ ਕਿਉਂ ਨਹੀਂ ਕਰਦੇ ਵੀ ਜਿਹੜਾ ਲੋਕਾਂ ਦਾ ਤੁਹਾਨੂੰ ਸਮਰਥਨ ਹਾਸਲ ਸੀਗਾ, ਉਹ ਤੁਸੀਂ ਹਰ ਸੜਕ ਘੇਰ ਕੇ, ਹਰ ਰੇਲ ਪਟੜੀ ਘੇਰ ਕੇ ਗਵਾ ਰਹੇ ਹੋ। ਬਿਲਕੁਲ ਜੀ। ਤੇ ਇਹਦਾ ਫਾਇਦਾ ਜਿਹੜਾ, ਹਾਂਜੀ, ਕਿਉਂਕਿ ਤੁਸੀਂ ਸਰਕਾਰਾਂ ਘੇਰ ਸਕਦੇ ਹੋ, ਤੁਸੀਂ MLA ਘੇਰ ਸਕਦੇ ਹੋ, ਤੁਸੀਂ ਮੰਤਰੀ ਘੇਰ ਸਕਦੇ ਹੋ, ਤੁਹਾਡੇ ਕੋਲ ਬਹੁਤ ਢੰਗ ਤਰੀਕੇ ਨੇ। ਅੰਦੋਲਨ ਕਰਨ ਦਾ ਤਰੀਕਾ ਬਦਲਣ ਦੀ ਲੋੜ ਹੈ। ਤੁਸੀਂ ਲੋਕ ਮੁੱਦਿਆਂ ਤੇ ਲੋਕਾਂ ਨੂੰ ਨਾਲ ਜੋੜ ਸਕਦੇ ਹੋ। ਦਿੱਲੀ ਜਦੋਂ ਅੰਦੋਲਨ ਕੀਤਾ ਸੀ ਤਾਂ ਕੱਲਾ ਬੰਦਾ ਤੁਹਾਡੇ ਨਾਲ ਸੀ, ਜਿਹਦਾ ਖੇਤੀ ਨਾਲ ਵਾਹ ਵਾਸਤਾ ਨਹੀਂ, ਉਹ ਵੀ ਨਾਲ ਸੀ। ਤੇ ਹੁਣ ਜਿਨ੍ਹਾਂ ਦਾ ਸਿੱਧਾ ਖੇਤੀ ਨਾਲ ਵਾਹ ਵਾਸਤਾ, ਉਹ ਵੀ ਕਿਉਂ ਨਹੀਂ ਨਾਲ ਆ ਰਿਹਾ, ਇਹ ਵੀ ਸੋਚਣ ਦੀ ਲੋੜ ਹੈ ਨਾ। ਦੇਖੋ, ਇੱਕ ਗੱਲ ਹੈਗੀ ਹੈ ਸ਼ਰਮਾ ਜੀ ਕਿ ਹਰਿਆਣਾ, ਮਹਾਰਾਸ਼ਟਰ ਤੇ ਦਿੱਲੀ ਤੋਂ ਬਾਅਦ ਇਉਂ ਲੱਗਦਾ ਵੀ ਉਹਨਾਂ ਨੂੰ ਕਿਸਾਨੀ ਜਿਹੜੇ ਅੰਦੋਲਨ ਨੇ ਇਹਦਾ ਰਾਸ ਆ ਰਹੇ ਨੇ। ਇਹਨਾਂ ਅੰਦੋਲਨਾਂ ਦਾ ਉਹਨਾਂ ਨੂੰ ਫਰਕ ਹੀ ਕੋਈ ਨਹੀਂ ਪੈਂਦਾ। ਬਿਲਕੁਲ ਜੇ ਫਰਕ ਪੈਂਦਾ ਹੁੰਦਾ ਸਾਲ ਸੜਕਾਂ ਤੇ ਰੁਲਦੇ ਪੰਜਾਬ ਦੇ ਕਿਸਾਨ। ਹਾਂਜੀ, ਬਿਲਕੁਲ ਸਹੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਿਹਤ ਨਸਾਜ਼ ਹੋਣ ਦੇ ਬਾਵਜੂਦ ਵੀ ਸ਼ਰਮਾ ਜੀ ਆਪਣੇ ਨਾਲ ਜੁੜੇ, ਪਰ ਇਸ ਕਰਕੇ ਅੱਜ ਆਪਾਂ ਵੀਡੀਓ ਦੇ ਵਿੱਚ ਉਹ ਨਹੀਂ ਆ ਸੀ ਸਕਦੇ, ਪਰ ਉਹਨਾਂ ਨੇ ਫਿਰ ਵੀ ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ਤੋਂ ਲੈ ਕੇ ਤੇ ਕਿਸਾਨੀ ਏਕਤਾ ਤੱਕ ਆਪਣੇ ਨਾਲ ਖਬਰਾਂ ਤੇ ਸਾਂਝ ਬਣਾਈ, ਆਪਣੀਆਂ ਟਿੱਪਣੀਆਂ ਦਿੱਤੀਆਂ, ਬੇਬਾਕ ਟਿੱਪਣੀਆਂ ਦਿੱਤੀਆਂ ਤੇ ਜਿਹੜਾ ਇੱਕ ਐਨਾਲਿਸਿਸ ਜਿਹਦੀ ਆਪਾਂ ਨੂੰ ਉਮੀਦ ਹੁੰਦੀ ਹੈ ਕਿ ਖਬਰ ਦੇ ਅੰਦਰ ਕੀ ਹੈ। ਖਬਰ ਤਾਂ ਸਭ ਨੂੰ ਪਤਾ ਹੀ ਹੈ, ਪਰ ਖਬਰ ਦੇ ਅੰਦਰ ਕੀ ਹੈ, ਖਬਰ ਉਹ ਹੈ ਜਿਹੜੀ ਲੁਕੋਈ ਜਾ ਰਹੀ ਹੈ। ਉਸ ਦੇ ਤਹਿਤ ਹੀ ਆਪਾਂ ਗੱਲਬਾਤ ਕੀਤੀ ਹੈ। ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਪੰਜਾਬੀ USA ਦੇ ਉੱਤੇ ਆਪਾਂ ਪੰਜਾਬੀ TV USA ਦੇ ਉੱਤੇ ਇਹਨਾਂ ਖਾਸ ਖਬਰਾਂ ਦੀਆਂ ਜਿਹੜੀਆਂ ਕਲਿੱਪਸ ਆ ਉਹ ਸ਼ੇਅਰ ਕਰਦੇ ਹਾਂ। YouTube ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।